ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ, ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਸੁਰਖੀਆਂ ਨੇ ਅਖਬਾਰਾਂ ਦੀਆਂ। ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਦਲਵੀਰ ਸਿੰਘ ਜੀ ਗਿੱਲ ਲਾਈਵ ਓਕ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਬਲਦੇਵ ਸਿੰਘ ਧਾਲੀਵਾਲ ਅਰੇਨਾ ਤੋਂ, ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬੇਕਰਸਫੀਲਡ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਗੁਰਦੀਪ ਸਿੰਘ ਫਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੁਸ਼ੀਲ ਦੋਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਬ ਹਾਂ ਤੇ ਬਲਵਿੰਦਰ ਜੀ। ਤੁਹਾਨੂੰ ਪਤਾ ਹੈ ਕਿ ਦੇਸ਼ ਭਰ ਵਿੱਚੋਂ ਸਿਰਫ ਇੱਕੋ ਇੱਕ ਸੂਬਾ ਪੰਜਾਬ ਹੈ ਜਿੱਥੇ ਪਹਿਲੀ ਵਾਰ 1 ਸਾਲ ਪਹਿਲਾਂ ਹੀ ਚੋਣਾਂ ਚ ਪਿਆ। ਹਲੇ 1 ਸਾਲ ਪਹਿਲਾਂ ਹੀ ਚੋਣਾਂ ਦਾ ਮਾਹੌਲ ਬਹੁਤ ਤੇਜ਼ੀ ਨਾਲ ਗਰਮ ਹੋ ਗਿਆ ਤੇ ਅਸੀਂ ਪੰਜਾਬ ਦਾ ਜਿਹੜਾ ਇਹ ਚੋਣਾਂ ਦਾ ਮਾਹੌਲ 1 ਸਾਲ ਪਹਿਲਾਂ ਹੀ ਬਣ ਗਿਆ। ਇਹਦੇ ਚ ਵੱਖ-ਵੱਖ ਪਾਰਟੀਆਂ ਦੀਆਂ ਕੀ ਪਹਿਲ ਕਦਮੀਆਂ ਤੇ ਕੀ ਰਣਨੀਤੀਆਂ, ਉਹਦੇ ਤੇ ਵੀ ਚਰਚਾ ਕਰਾਂਗੇ ਤੇ ਪੰਜਾਬ ਦੀਆਂ ਇੱਕ ਦੋ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਸਾਡਾ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤੇ ਇਹ ਕਰੀਏ ਕਿ ਹਰੇਕ ਦਿਨ ਹਰੇਕ ਹਫ਼ਤੇ ਜਿਹੜੀ ਇਹ ਗੱਲ ਕਰਦੇ ਆ, ਇਸ ਤਰ੍ਹਾਂ ਲੱਗਦਾ ਕੋਈ ਜਾਣ ਬੁੱਝ ਕੇ ਕਰਦਾ ਕਿ ਬਾਦਲਾਂ ਦੀਆਂ ਬੱਸਾਂ ਜਿਹੜੀਆਂ ਬੰਦਿਆਂ ਨੂੰ ਦਰੜ ਰਹੀਆਂ ਪੰਜਾਬ ਦੇ ਵਿੱਚ, ਤੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਾਂ ਤਾਂ ਇਹਨਾਂ ਦੀਆਂ ਬੱਸਾਂ ਜ਼ਿਆਦਾ ਆ ਜਾਂ ਲੋਕ ਆਪ ਇਹਨਾਂ ਦੇ ਮੂਹਰੇ ਆ ਜਾਂਦੇ ਆ। ਦੇਖੋ, ਇਹ ਪ੍ਰੋਬਲਮ ਸਾਡੀ ਬਹੁਤ ਵੱਡੀ ਹੈ। ਠੀਕ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਸੜਕ ਹਾਦਸੇ ਜਿਹੜੇ ਹੈ ਉਹ ਬੇਕਾਬੂ ਹੋ ਚੁੱਕੇ ਹੈ। ਔਸਤਨ 10 ਤੋਂ 12 ਵਿਅਕਤੀਆਂ ਦੀ ਮੌਤ ਰੋਜ਼ ਪੰਜਾਬ ਦੀਆਂ ਸੜਕਾਂ ਤੇ ਹੁੰਦੀ। ਮੈਂ ਆਪਣੀ ਇਹ ਗੱਲ ਦੁਹਰਾਉਣਾ, ਅੱਗੇ ਵੀ ਮੈਂ ਗੱਲ ਇਹ ਕੀਤੀ ਹੈ ਵੀ ਸ਼ਾਇਦ ਪੰਜਾਬ ਦਾ ਜਿਹੜਾ ਦੌਰ ਰਿਹਾ ਜਦੋਂ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਕਾਲਾ ਸਮਾਂ ਕਹਿੰਦੇ ਹਾਂ, ਜਿਸ ਦੌਰ ਦੇ ਵਿੱਚ ਇੱਕ ਪਾਸੇ ਦਹਿਸ਼ਤਗਰਦੀ ਸੀ, ਦੂਜੇ ਪਾਸੇ ਸਰਕਾਰੀ ਦਹਿਸ਼ਤਗਰਦੀ ਸੀ, ਉਸ ਦੌਰ ਦੇ ਵਿੱਚ ਵੀ ਔਸਤਨ ਇੰਨੀਆਂ ਮੌਤਾਂ ਨਹੀਂ ਸੀ ਹੁੰਦੀਆਂ ਜਿੰਨੀਆਂ ਮੌਤਾਂ ਅੱਜ ਸੜਕ ਹਾਦਸਿਆਂ 'ਚ ਹੁੰਦੀਆਂ। ਦੋ ਤਰ੍ਹਾਂ ਦਾ ਦਹਿਸ਼ਤਵਾਦ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਖਤਰੇ ਦੀ ਤਲਵਾਰ ਵਾਂਗ ਲਟਕ ਰਿਹਾ ਹੈ। ਇੱਕ ਸੜਕੀ ਦਹਿਸ਼ਤਵਾਦ ਹੈ ਤੇ ਦੂਸਰਾ ਡਰੱਗ ਦਾ ਦਹਿਸ਼ਤਵਾਦ ਹੈ, ਨਸ਼ਿਆਂ ਦਾ ਦਹਿਸ਼ਤਵਾਦ। ਇਸ ਵੇਲੇ ਅਸੀਂ ਡਰੱਗ ਟੈਰਰਿਜ਼ਮ ਤੇ ਟ੍ਰੈਫਿਕ ਜਾਂ ਟਰਾਂਸਪੋਰਟ ਦੇ ਟੈਰਰਿਜ਼ਮ ਤੋਂ ਬਹੁਤ ਬੁਰੀ ਤਰ੍ਹਾਂ ਪੀੜਤ ਹੈ ਪੰਜਾਬ ਵਾਲੇ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਦੋਨੋਂ ਤਰ੍ਹਾਂ ਦਾ ਜਿਹੜਾ ਦਹਿਸ਼ਤਵਾਦ ਹੈ, ਇਸ ਦਹਿਸ਼ਤਵਾਦ ਲਈ ਕਿਤੇ ਨਾ ਕਿਤੇ ਹਾਕਮ ਧਿਰ ਜਿਹੜੀ ਹੈ ਜ਼ਿੰਮੇਵਾਰ ਹੈ। ਅਸੀਂ ਡਰੱਗ ਦੇ ਇਸ਼ੂ ਦੇ ਉੱਤੇ ਬਹੁਤ ਲੰਮੀਆਂ ਡਿਸਕਸ਼ਨਸ ਕੀਤੀਆਂ। ਰੋਜ਼ ਹੀ ਡਰੱਗ ਬਾਰੇ ਵੱਖਰੇ ਤਰ੍ਹਾਂ ਦੇ ਜਿਹੜੇ ਬਾਕੀ ਚੀਜ਼ਾਂ ਵੀ ਆਉਂਦੀਆਂ, ਉਹਦੇ ਤੇ ਆਉਣ ਵਾਲੇ ਵਿੱਚ ਵੀ ਚਰਚਾ ਆਪਾਂ ਕਰਾਂਗੇ। ਪਰ ਅੱਜ ਕਿਉਂਕਿ ਤੁਸੀਂ ਇੱਕ ਬੱਸਾਂ ਦੀ ਗੱਲ ਕੀਤੀ ਹੈ, ਖਾਸ ਤੌਰ ਤੇ ਇੱਕ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੀਆਂ ਬੱਸਾਂ ਹੈ ਉਹਨਾਂ ਦਾ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਇੱਕ ਆਤੰਕ ਚੱਲ ਰਿਹਾ, ਜਿੱਦਾਂ ਦਾ ਦਹਿਸ਼ਤ ਚੱਲ ਰਹੀ ਹੈ, ਉਹਦਾ ਚਰਚਾ ਕੀਤਾ ਸੀ। ਇਸ ਕਰਕੇ ਅਸੀਂ ਜੇ ਇੱਥੇ ਗੱਲ ਲਿਆਉਣੀ ਹੋਵੇ, ਕਹਿਣੀ ਚਾਹੁੰਦਾ ਵੀ ਸੜਕੀ ਦਹਿਸ਼ਤਵਾਦ ਹੈ ਜਾਂ ਟ੍ਰੈਫਿਕ ਦਾ ਦਹਿਸ਼ਤਵਾਦ ਹੈ, ਜਿਹਨੂੰ ਟ੍ਰੈਫਿਕ ਟੈਰਰਿਜ਼ਮ ਅਸੀਂ ਕਹਿ ਰਹੇ ਹਾਂ, ਉਹਦੇ ਪਿੱਛੇ ਸਾਡੀ ਹਕੂਮਤੀ ਧਿਰ ਜਿਹੜੀ ਹੈ ਉਹਦਾ ਇੱਕ ਵੱਜਵੀਂ ਕਿਸਮ ਦੀ ਭੂਮਿਕਾ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਹੈ। ਕਿਉਂਕਿ ਜਿਹਦੀ ਸਤ੍ਹਾ ਹੁੰਦੀ ਹੈ ਉਹ ਵੱਖ-ਵੱਖ ਤਰ੍ਹਾਂ ਦਾ ਜਿਹੜੇ ਖੇਤਰਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਮਾਫੀਆ ਬਣਾ ਦਿੰਦਾ ਹੈ। ਜਦੋਂ ਕਾਂਗਰਸ ਸਰਕਾਰ ਦੀ ਸੀਗੀ, ਕੈਪਟਨ ਅਮਰਿੰਦਰ ਦੀ ਅਗਵਾਈ, ਤੁਹਾਨੂੰ ਪਤਾ ਹੋਣਾ, ਉਦੋਂ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਹੁੰਦੀ ਸੀ ਕਰਤਾਰ ਬੱਸਾਂ ਦੀ, ਜਿਹੜੀਆਂ ਅਵਤਾਰ ਹੈਦਰੀ ਦੀਆਂ ਬੱਸਾਂ, ਜਸਵੀਰ ਡਿੰਪਾ ਦੀਆਂ ਬੱਸਾਂ ਦੀ ਦਹਿਸ਼ਤ ਹੁੰਦੀ ਸੀ। ਉਦੋਂ ਜਿਹੜਾ ਮੁਸਾਫਰ ਹੈ, ਆਮ ਮੁਸਾਫਰ, ਉਹਦੀ ਜਾਨ ਦੀ ਕੋਈ ਪ੍ਰਵਾਹ ਉਹ ਬੱਸਾਂ ਨਹੀਂ ਸੀ ਕਰਿਆ ਕਰਦੀਆਂ, ਹੁਣ ਵੀ ਨਹੀਂ ਕਰਦੀਆਂ ਵੈਸੇ। ਪਰ ਸਤ੍ਹਾ ਸੀ ਤੇ ਉਹ ਜਿਹੜਾ ਮਾਫੀਆ ਜਿਹੜਾ ਆ ਉਹ ਹਕੂਮਤੀ ਧਿਰ ਦੇ ਲੋਕਾਂ ਦੇ ਕੋਲ ਆ ਗਿਆ। ਅੱਜ ਪੰਜਾਬ ਦਾ ਜਿਹੜਾ ਟੋਟਲ ਸਾਡਾ ਬੱਸਾਂ ਦਾ ਕਾਰੋਬਾਰ ਹੈ, ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਤੌਰ ਤੇ ਬਾਦਲ ਪਰਿਵਾਰ ਜਿਹੜਾ ਕਾਬਜ਼ ਹੈ। ਵੱਖ-ਵੱਖ ਤਰ੍ਹਾਂ ਦੀਆਂ ਬੱਸਾਂ ਨੇ, ਕੋਈ ਡੱਬ ਵਾਲੀ ਟਰਾਂਸਪੋਰਟ ਹੈ, ਇਹ ਸਾਰੀਆਂ ਬੱਸਾਂ ਜਿਹੜੀਆਂ ਬਾਦਲ ਪਰਿਵਾਰ ਦੀਆਂ। ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਢਾਂਚਾ ਆ ਸਾਡਾ ਬੱਸਾਂ ਦਾ, ਉਹ ਹਿੱਲ ਗਿਆ। ਰੋਡਵੇਜ ਤੇ ਪੈਪਸੂ ਰੋਡਵੇਜ ਜਿਹੜੀ ਆ ਲਗਾਤਾਰ ਘਾਟੇ ਜਾ ਰਹੀ ਹੈ।
ਉਦਾਂ ਦੀਆਂ ਹੀ ਬੱਸਾਂ ਜਾਂ ਉਸ ਤੋਂ ਬਿਹਤਰ ਹਾਲਤ ਦੇ ਵਿੱਚ ਜਾਂ ਬਿਹਤਰ ਸਹੂਲਤਾਂ ਦੇ ਨਾਲ ਜਿਹੜੀਆਂ ਬੱਸਾਂ ਬਾਦਲ ਸਾਹਿਬ ਚਲਾ ਰਹੇ ਆ, ਲਗਭਗ ਉਦਾਂ ਦੀਆਂ ਏਸੀ ਬੱਸਾਂ ਜਿਹੜੀਆਂ ਆ ਨੇੜੇ ਤੇੜੇ ਦੀਆਂ ਏਸੀ ਬੱਸਾਂ ਪੈਪਸੀ ਰੋਡਵੇਜ਼ ਦੀਆਂ ਵੀ ਚੱਲਦੀਆਂ, ਉਹ ਕਿਉਂ ਘਾਟੇ ਜਾਂਦੀਆਂ? ਜੇ ਇੱਕ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਉਹ ਇੰਨਾ ਲਾਭ ਕਮਾ ਰਹੀਆਂ ਤਾਂ ਸਰਕਾਰੀ ਬੱਸਾਂ ਜਿਹੜੀ ਘਾਟੇ 'ਚ ਕਿਉਂ ਜਾਂਦੀਆਂ? ਤੇ ਜੇ ਕਮੇਟੀ ਆ ਗਿਆ ਪੰਜਾਬ ਦੇ ਬੱਸ ਸਿਸਟਮ ਨੂੰ ਠੀਕ ਕਰਨ ਵਾਸਤੇ ਤੇ ਜਿਹੜਾ ਬੱਸ ਸਿਸਟਮ ਠੀਕ ਵੀ ਹੋਣ ਲੱਗ ਪਿਆ ਤੇ ਸਰਕਾਰੀ ਬੱਸਾਂ ਮੁਨਾਫੇ 'ਚ ਵੀ ਜਾਣ ਲੱਗ ਪਈ, ਉਹ 70 ਨੂੰ 10 ਮਹੀਨਿਆਂ ਬਾਅਦ ਬਦਲਤਾ। ਕਾਰਨ ਇਹ ਹੈ ਕਿ ਜਿਹੜੀਆਂ ਆਪਣੇ ਟੱਬਰ ਦੀਆਂ ਬੱਸਾਂ ਆ ਉਸ ਬੱਸਾਂ ਨੂੰ ਨੁਕਸਾਨ ਹੋ ਰਿਹਾ ਸੀ। ਹੁਣ ਇਸ ਵੇਲੇ ਬੱਸਾਂ ਦਾ ਟੋਟਲ ਕਾਰੋਬਾਰ ਜਿਹੜਾ ਹੈ ਅਕਾਲੀ ਲੀਡਰਾਂ ਦੇ ਹੱਥ ਹੈ। ਦੀਪ ਢਿੱਲੋਂ ਜਿਹੜੇ ਅਕਾਲੀ ਲੀਡਰ ਹੈ ਉਹਦੀ ਇੱਕ ਬੱਸ ਹੈ, ਆ 2 ਬੰਦਾ ਦੇ ਵਿੱਚ 2 ਬੰਦੇ ਮਾਰ ਕੇ ਹੋ ਗਏ। ਇੱਕ ਬਾਦਲ ਪਰਿਵਾਰ ਦੀ ਬੱਸ ਦੀ ਡੱਬਾ ਹੀ ਕੱਲ ਇੱਕ ਬੰਦਾ ਮਾਰਤਾ। ਅੱਛਾ, ਇਹਦੇ ਤੋਂ ਵੀ ਜ਼ਿਆਦਾ ਜਿਹੜੀ ਦੁੱਖ ਵਾਲੀ ਗੱਲ ਇਹ ਹੈ, ਤਕਲੀਫ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਹਾਦਸੇ ਹੁੰਦੇ, ਉਸ ਹਾਦਸੇ ਤੋਂ ਬਾਅਦ ਥੋੜ੍ਹੀ ਦੇਰ ਵਾਸਤੇ ਰੌਲਾ ਰੱਪਾ ਪੈਂਦਾ, ਸੜਕਾਂ ਜਾਮ ਹੁੰਦੀਆਂ। ਜਿੱਦਾਂ ਪਿੱਛੇ ਅਰਸ਼ਦੀਪ ਨਾਂ ਦੀ ਕੁੜੀ ਮਾਰੀ ਗਈ ਸੀ ਜੀ, ਉਹਦੇ ਕਰਕੇ ਇੱਕ ਐਜੀਟੇਸ਼ਨ ਵੀ ਪੰਜਾਬ 'ਚ ਆਈ। ਪਰ ਹੌਲੀ ਹੌਲੀ ਕਿਉਂਕਿ ਐਜੀਟੇਸ਼ਨ ਦੇ ਪਿੱਛੇ ਜਿਹੜੀਆਂ ਧਿਰਾਂ ਐਕਟਿਵ ਸੀਗੀਆਂ, ਉਹਨਾਂ ਦੇ ਆਪਣੇ ਆਪਣੇ ਰਾਜਨੀਤਿਕ ਮਫਾਦ ਸੀਗੇ, ਉਹ ਧਿਰਾਂ ਪਾਸੇ ਹੋ ਗਈਆਂ ਤੇ ਉਹ ਟੱਬਰ ਜਿਹੜਾ ਉਹ ਬੇਬਸ ਹੋ ਗਿਆ। ਟੱਬਰ ਨੂੰ ਪੈਸੇ ਦਾ ਵੀ ਲਾਲਚ ਦਿੱਤਾ ਗਿਆ, ਟੱਬਰ ਨੂੰ ਡਰਾਇਆ ਵੀ ਗਿਆ, ਧਮਕਾਇਆ ਵੀ ਗਿਆ। ਹਾਲਤ ਇਹ ਹੋ ਗਈ ਕਿ ਅੱਜ ਸ਼ਿੰਦਰ ਕੌਰ ਜਿਹੜੀ ਅਰਸ਼ਦੀਪ ਦੀ ਮਾਂ ਆ ਉਹ ਮੁੱਕਰ ਗਈ, ਉਹ ਪਛਾਣਨੋਂ ਇਨਕਾਰ ਕਰ ਗਈ ਮੁਲਜ਼ਮਾਂ ਨੂੰ। ਤੇ ਉਸ ਅਰਸ਼ਦੀਪ ਦਾ ਪਿਓ ਜਿਹੜਾ ਸੁਖਦੇਵ ਅੱਜ ਉਹ ਚੰਡੀਗੜ੍ਹ 'ਚ ਗਵਾਹੀ ਦੇਣ ਆਇਆ, ਉਹਨੇ ਗਵਾਹੀ ਦੇਣ ਤੋਂ ਪਹਿਲਾਂ ਕਹਿ ਦਿੱਤਾ ਕਿ ਮੈਂ ਮੁਲਜ਼ਮਾਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ। ਜਿਹੜੀ ਸਮਝੌਤਾ ਹੋ ਗਿਆ। ਮਤਲਬ ਇੱਕ ਬੇਵਸੀ ਜਿਹੜੀ ਆਮ ਬੰਦੇ ਦੀ ਇਹਦੇ 'ਚੋਂ ਝਲਕਦੀ ਹੈ। ਇੱਕ ਕਬਜ਼ਾ ਜਿਹੜਾ ਟੋਟਲ ਸਾਡੀ ਟਰਾਂਸਪੋਰਟ ਦੇ ਉੱਤੇ ਹੈਗਾ ਮਾਫੀਏ ਦੇ ਰੂਪ ਦੇ ਵਿੱਚ, ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆ ਜਾਂ ਬਾਦਲ ਪਰਿਵਾਰ ਦੀਆਂ ਬੱਸਾਂ ਦਾ ਕਬਜ਼ਾ ਜਿਹੜਾ ਹੈ। ਤੇ ਫਿਰ ਇੱਕ ਡਰਾਮਾ ਰਚਿਆ ਗਿਆ। ਤੁਹਾਨੂੰ ਪਤਾ ਕਿ ਜਦੋਂ ਅਰਸ਼ਦੀਪ ਵਾਲਾ ਕਾਂਡ ਹੋਇਆ ਸੀ, ਕੁਝ ਸਮੇਂ ਵਾਸਤੇ ਆਰਬਿਟ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਖੁਦ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਸੀਂ ਜਿਹੜੀਆਂ ਸਾਡੀਆਂ ਬੱਸਾਂ ਆ ਉਹਨਾਂ ਦੇ ਸਟਾਫ ਨੂੰ 1 ਮਹੀਨੇ ਵਾਸਤੇ ਟੀਚ ਕਰਾਂਗੇ, ਉਹਨਾਂ ਨੂੰ ਸਿਖਲਾਈ ਦਿੱਤੀ ਜਾਏਗੀ, ਉਹਨਾਂ ਨੂੰ ਦੱਸਿਆ ਜਾਏਗਾ, ਉਹਨਾਂ ਨੂੰ ਤਿਆਰ ਕੀਤਾ ਜਾਏਗਾ ਕਿ ਮੁਸਾਫਰਾਂ ਦੇ ਨਾਲ ਤੁਹਾਡਾ ਬਿਹੇਵ ਕੀ ਹੋਣਾ ਚਾਹੀਦਾ ਹੈ, ਸੜਕਾਂ ਤੇ ਤੁਸੀਂ ਗੱਡੀਆਂ ਜਾਂ ਬੱਸਾਂ ਚਲਾਉਣੀਆਂ ਕਿੱਦਾਂ। ਉਹ ਸਾਰੀਆਂ ਚੀਜ਼ਾਂ ਡਰਾਮਾ ਸਾਬਤ ਹੋਈਆਂ। 5 ਦਿਨਾਂ ਬਾਅਦ ਬੱਸਾਂ ਫੇਰ ਚੱਲ ਪਈਆਂ। ਅੱਜ ਫੇਰ ਇੱਕ ਹਨੇਰੀ ਜਿਹੜੀ ਹੈ, ਇੱਕ ਹਨੇਰੀ ਬੱਸਾਂ ਦੀ ਜਿਹੜੀ ਪੰਜਾਬ 'ਚ ਝੁੱਲ ਰਹੀ ਹੈ ਤੇ ਉਸ ਝੱਖੜ ਦੇ ਵਿੱਚ ਆਮ ਮੁਸਾਫਰ ਜਿਹੜਾ ਆ, ਆਮ ਬੰਦਾ ਜਿਹੜਾ ਮੁਸਾਫਰ ਵੀ ਨਹੀਂ ਹੈ, ਜਿਹੜਾ ਸੜਕ 'ਤੇ ਸੈਰ ਕਰ ਰਿਹਾ, ਜਿਹੜਾ ਸੜਕ ਤੇ ਰੇਹੜੀ ਲਾ ਕੇ ਖੜਾ, ਉਸ ਬੰਦੇ ਦੀ ਵੀ ਜਿਹੜੀ ਜ਼ਿੰਦਗੀ ਹੈ ਉਹ ਸੁਰੱਖਿਅਤ ਨਹੀਂ ਰਹੀ। ਤੇ ਇਹਦੇ ਲਈ ਲਾਜ਼ਮੀ ਤੌਰ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਕਾਨੂੰਨ ਜਿਹੜਾ ਆ ਉਹਨੂੰ ਵੀ ਕਿਤੇ ਨਾ ਕਿਤੇ ਇਹਦਾ ਧਿਆਨ ਦੇਣਾ ਪਏਗਾ। ਕਈ ਵਾਰ ਜਿਹੜੀਆਂ ਅਦਾਲਤਾਂ ਆਪਣੇ ਆਪ ਹੀ ਜਿਹੜਾ ਨੋਟਿਸ ਲੈ ਲਿਆ ਕਰਦੀਆਂ। ਇੱਥੇ ਮੈਨੂੰ ਲੱਗਦਾ ਕਿ ਇਹ ਸਾਰੇ ਮਸਲਿਆਂ ਦੇ ਉੱਤੇ ਖਾਸ ਤੌਰ ਤੇ ਗਵਾਹ ਜਿਹੜੇ ਮੁੱਕਰਦੇ ਆ, ਮਤਲਬ ਮੈਂ ਗਵਾਹੀ ਕਿਤੇ ਦਿੱਤੀ ਹੈ, ਸਾਲ ਬਾਅਦ ਮੈਂ ਆਪਣੀ ਗੱਲ ਤੋਂ ਮੁੱਕਰ ਜਾਂਦਾ। ਇਹ ਅਦਾਲਤ ਨੂੰ ਰਨ ਕਰ ਰਹੇ ਜੱਜ ਸਾਹਿਬਾਨ ਨੂੰ ਦੇਖਣਾ ਚਾਹੀਦਾ ਵੀ ਪਰਸੋਂ ਜਿਹਨੇ ਗਵਾਹੀ ਦਿੱਤੀ ਸੀ ਅੱਜ ਉਹ ਕਿਉਂ ਮੁੱਕਰ ਰਿਹਾ। ਜਿਹੜਾ ਇੱਕ ਵਕਤ ਜ਼ਾਇਆ ਕੀਤਾ ਗਿਆ ਅਦਾਲਤ ਦਾ, ਉਹਦਾ ਕੌਣ ਦੇਣਦਾਰ ਹੈ? ਸੋ ਮੈਨੂੰ ਲੱਗਦਾ ਕਾਨੂੰਨ ਦੀਆਂ ਜਿਹੜੀਆਂ ਪੇਚੀਦਗੀਆਂ, ਕਾਨੂੰਨ ਦੀਆਂ ਜਿਹੜੀਆਂ ਚੋਰ ਮੋਰੀਆਂ, ਉਹਦਾ ਲਾਭ ਜਿਹੜਾ ਆ ਉਹ ਹਾਕਮ ਲੋਕ ਉਠਾ ਰਹੇ ਆ ਤੇ ਉਹ ਲਾਭ ਉਠਾਉਂਦੇ ਉਹ ਬੇਕਾਬੂ ਹੋ ਗਏ ਆ, ਆਪ ਮੁਹਾਰੇ ਹੋ ਗਏ ਆ, ਹੰਕਾਰੀ ਹੋ ਗਏ ਆ ਤੇ ਸਭ ਕੁਝ ਏਦਾਂ ਹੀ ਚੱਲ ਰਿਹਾ ਹੈ। ਪੰਜਾਬ ਜਿਹੜਾ ਆ ਉਹਦੇ 'ਚ ਇੱਕ ਸੜਕੀ ਦਹਿਸ਼ਤਵਾਦ ਜਿਹੜਾ ਚੱਲ ਰਿਹਾ, ਉਹਦੇ ਪਿੱਛੇ ਸਿੱਧੇ ਤੌਰ ਦੇ ਉੱਤੇ ਹੁਕੂਮਤੀ ਧਿਰ ਜਿਹੜੀ ਹੈ ਉਹਦੀ ਲਾਲਸਾ, ਉਹਦਾ ਲਾਲਚ ਤੇ ਵੱਧ ਤੋਂ ਵੱਧ ਕਬਜ਼ਾ ਕਰਕੇ ਰੱਖਣਾ ਟਰਾਂਸਪੋਰਟ ਦੇ ਉੱਤੇ, ਉਹ ਸਾਰਾ ਕੁਝ ਦਿਖਾਈ ਦੇ ਰਿਹਾ। ਇਹਦੇ ਖਿਲਾਫ ਇੱਕ ਵੱਜਵੀਂ ਕਿਸਮ ਦੀ ਜਨਤਕ ਮੂਵਮੈਂਟ ਜਿਹੜੀ ਹੈ ਉਹ ਉੱਠੇਗੀ ਪੰਜਾਬ 'ਚ। ਇਸ ਗੱਲ ਦੀ ਉਮੀਦ ਕਰਨੀ ਚਾਹੀਦੀ ਹੈ ਜੀ। ਜੀ ਤੇ ਅੱਗੇ ਵਧਣ ਤੋਂ ਪਹਿਲਾਂ ਸਰੋਤਿਓ ਦੱਸ ਦਈਏ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ WhatsApp ਤੇ ਖਬਰਾਂ ਭੇਜੀਏ ਤਾਂ ਤੁਸੀਂ ਫੋਨ ਨੰਬਰ 4087173222 408 717 3222 ਦੇ ਉੱਤੇ ਤੁਸੀਂ ਇਹ 'ਤੇ ਮੈਸੇਜ ਕਰਨਾ ਹੈ ਤੇ ਫਿਰ ਤੁਹਾਨੂੰ ਐਡ ਕਰ ਲਿਆ ਜਾਊਗਾ। ਤੁਸੀਂ ਕਾਲ ਕਰਕੇ ਇਸ 'ਤੇ ਮੈਸੇਜ ਛੱਡ ਸਕਦੇ ਹਾਂ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ। ਅੱਜ ਇਸ ਤਰ੍ਹਾਂ ਬਹੁਤ ਪਿਛਲੇ ਸਮੇਂ ਤੋਂ ਤੁਸੀਂ ਵੀ ਕਵਰ ਕਰਦੇ ਆਏ ਆ ਕਿ BJP ਬੜਕਾ ਮਾਰ ਕੇ ਫਿਰ ਉੱਥੇ ਹੀ ਬੈਠ ਜਾਂਦੀ ਆ। ਉਹੀ ਗੱਲ ਫਿਰ ਹੋਈ ਆ ਕਿ ਇਹਨਾਂ ਦੇ ਜਿਹੜੇ ਵਿਧਾਇਕ ਆ ਇੱਕ ਦੂਸਰੇ ਨੂੰ ਬੜਾ ਕੁੱਦ ਕੇ ਪੈਂਦੇ ਸੀਗੇ, ਪਰ ਫਿਰ ਇਹਨਾਂ ਦਾ ਜਿਹੜਾ ਗੱਠਜੋੜਿਆ ਕਾਇਮ ਰਹਿ ਗਿਆ। ਦੇਖੋ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਯੂਨਿਟ ਹੈ ਉਹਨੇ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਮਾਹੌਲ ਇੱਕ ਕ੍ਰੀਏਟ ਕਰਨਾ ਸ਼ੁਰੂ ਕੀਤਾ ਵੀ ਅਸੀਂ ਇੱਕ ਵੱਖਰੀ ਧਿਰ ਦੇ ਤੌਰ ਤੇ 2017 ਦੀਆਂ ਚੋਣਾਂ ਲੜਨ ਦੀ ਜਿਹੜੀ ਸੰਭਾਵਨਾ ਆ ਉਹਦੇ ਤੇ ਵਿਚਾਰ ਵੀ ਕਰ ਰਹੇ ਆ ਤੇ ਇਹ ਸੰਭਾਵਨਾ ਹਕੀਕਤ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਇਸ ਤਰ੍ਹਾਂ ਦੇ ਸੰਕੇਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਅਕਸਰ ਦਿੰਦੀ ਰਹੀ ਤੇ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਾਨਕ ਲੀਡਰਸ਼ਿਪ ਹੈ ਜ਼ਿਲ੍ਹਿਆਂ ਦੇ ਵਿੱਚ, ਵੱਖ-ਵੱਖ ਹਲਕਿਆਂ ਦੇ ਵਿੱਚ, ਉਹ ਤੋਂ ਟਕਰਾਅ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ। ਹੁਣ ਖਡੂਰ ਸਾਹਿਬ ਦੀ ਜਿਹੜੀ ਚੋਣ ਹੈ 13 ਫਰਵਰੀ ਨੂੰ ਵੋਟਾਂ ਪੈਣੀਆਂ ਉੱਥੇ,
ਉਸ ਚੋਣ ਦੇ ਵਿੱਚ ਵੀ ਇਦਾਂ ਦੇ ਸੰਕੇਤ ਮਿਲੇ ਸੀ ਕਿ ਉੱਥੋਂ ਦਾ ਜਿਹੜਾ ਲੋਕਲ ਯੂਨਿਟ ਹੈ ਤਰਨਤਾਰਨ ਵਾਲੇ ਜਿਹੜੇ ਬੀਜੇਪੀ ਵਾਲੇ ਆ ਉਹ ਬਿਲਕੁਲ ਨਹੀਂ ਤੁਰ ਰਹੇ ਅਕਾਲੀ ਉਮੀਦਵਾਰ ਦੇ ਨਾਲ। ਤੇ ਅਕਾਲੀ ਉਮੀਦਵਾਰ ਨੇ ਵੀ ਇੱਕ ਸਟੇਜ ਤੋਂ ਕਹਿਤਾ ਸੀ ਰਵਿੰਦਰ ਸਿੰਘ ਬ੍ਰਹਮ ਨੇ ਵੀ ਸਾਨੂੰ ਤੁਸੀਂ ਜਿਤਾਓ। ਲੋਕਾਂ ਨੂੰ ਉਹਨੇ ਕਿਹਾ ਸੀ ਵੀ ਅਸੀਂ ਵਿਸਾਖੀਆਂ ਦੀ ਸਰਕਾਰ ਨਹੀਂ ਚਲਾਉਣਾ ਚਾਹੁੰਦੇ, ਆਪਾਂ ਇਕੱਲੇ ਸਰਕਾਰ ਚਲਾਈਏ। ਜਿਹੜੇ ਅਕਾਲੀ ਦਲ ਵੱਲੋਂ ਵੀ ਇਹ ਸੰਕੇਤ ਸੀ ਵੀ ਜੇ ਬੀਜੇਪੀ ਇਕੱਲੇ ਚਲਾਉਣਾ ਚਾਹੁੰਦੀ ਹੈ ਤੇ ਅਸੀਂ ਵੀ ਇਕੱਲੇ ਤੌਰ ਤੇ ਬਹੁਮਤ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਆਪਣੀ 1 ਸਾਲ ਵਾਸਤੇ ਬਣਾ ਕੇ ਰੱਖੀਏ। ਇਹ ਸਾਰੇ ਸਰਕਟ ਸੰਸਦ ਦੇ ਵਿੱਚ 3 ਦਿਨ ਪਹਿਲਾਂ ਚੰਡੀਗੜ੍ਹ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਬੀਜੇਪੀ ਲੀਡਰ 17 ਬੀਜੇਪੀ ਲੀਡਰ ਸਣੇ ਮੰਤਰੀ ਗਏ, 4 ਮੰਤਰੀ ਬਾਕੀ ਲੀਡਰਸ਼ਿਪ ਗਈ ਤੇ ਅਰੁਣ ਜੇਤਲੀ ਵੀ ਉੱਥੇ ਮੌਜੂਦ ਸੀ। ਉੱਥੇ ਉਹਨਾਂ ਨੇ ਜਿਹੜਾ ਡਾਇਲੋਗ ਉਹਨਾਂ ਦਾ ਹੋਇਆ ਉੱਥੇ ਪੰਜਾਬ ਦੀ ਬਹੁਤੀ ਲੀਡਰਸ਼ਿਪ ਨੇ ਇਸ ਗੱਲ ਦੀ ਪੇਸ਼ਕਾਰੀ ਕੀਤੀ ਕਿ ਪੰਜਾਬ ਦੇ ਵਿੱਚ ਅੱਜ ਅਕਾਲੀ ਦਲ ਦੇ ਨਾਲ ਗੱਠਜੋੜ ਕਾਇਮ ਰੱਖਣਾ ਦਰੁਸਤ ਅਪਰੋਚ ਨਹੀਂ ਹੈ, ਸਾਨੂੰ ਇਕੱਲੇ ਚੋਣ ਲੜਨੀ ਚਾਹੀਦੀ ਹੈ। ਪਰ ਜਦੋਂ ਸਵਾਲ ਕੀਤਾ ਗਿਆ ਅਮਿਤ ਸ਼ਾਹ ਵੱਲੋਂ ਕਿ ਜੇ ਆਪਾਂ ਇਕੱਲੇ ਚੋਣ ਲੜਦੇ ਹਾਂ ਤਾਂ ਆਪਾਂ ਪੰਜਾਬ 'ਚ ਕਿੰਨੀਆਂ ਸੀਟਾਂ 'ਤੇ ਚੋਣ ਲੜਾਂਗੇ, ਜੇ ਤੇ ਆਪਾਂ ਆਪਣੀ ਦਮਦਾਰ ਕਿਸਮ ਦੀ ਹਾਜ਼ਰੀ ਲਵਾ ਸਕੀਏ ਤਾਂ ਪੰਜਾਬ ਦੀ ਲੀਡਰਸ਼ਿਪ 45 ਸੀਟਾਂ ਤੋਂ ਤੁਰਦੀ 60 ਸੀਟਾਂ ਤੇ ਜਾ ਕੇ ਅਟਕ ਗਈ। ਯਾਨੀ ਪੰਜਾਬ ਦੀ ਲੀਡਰਸ਼ਿਪ ਨੇ ਕਿਹਾ ਕਿ 60 ਤੋਂ ਜ਼ਿਆਦਾ ਸੀਟਾਂ ਇਕੱਲੇ ਤੌਰ ਤੇ ਅਸੀਂ ਨਹੀਂ ਲੜ ਸਕਦੇ। ਫਿਰ ਉਹ ਫੈਸਲਾ ਟਾਲ ਦਿੱਤਾ ਗਿਆ ਸੀ ਤੇ ਰਾਤੀ ਜਿਹੜੀ ਕੱਲ ਉਹ ਚੇਂਜ ਕਰਕੇ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਕਰਾਈ ਆ ਆਪਣੇ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਦੇ ਨਾਲ। ਉਸ ਮੀਟਿੰਗ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ, ਜਿਹੜਾ ਦਾਅਵਾ ਕੀਤਾ ਸੁਖਬੀਰ ਬਾਦਲ ਨੇ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਕਾਇਮ ਰਹੇਗਾ। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਵੀ ਜਿਹੜੀ ਇਹ ਗੱਠ ਕਾਇਮ ਰਹੇਗਾ ਤੇ ਜਿਹੜੀ ਇੱਕ ਪੈਟਰਨ ਹੋਣਾ ਸੀ ਇਲੈਕਸ਼ਨ ਦਾ ਜਿਹਦੇ 'ਚ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਇਹ ਕਹਿ ਰਹੀ ਸੀ ਵੀ ਜੇ ਅਸੀਂ ਰਲ ਕੇ ਵੀ ਚੋਣਾਂ ਲੜਨੀਆਂ ਤਾਂ ਫਿਰ ਅਸੀਂ 11 ਸੀਟਾਂ ਚਾਹੁੰਦੇ ਹਾਂ, ਘੱਟੋ ਘੱਟ 40। ਉਹ ਸੀਟਾਂ ਦੇ ਉੱਤੇ ਵੀ ਗੱਲ ਨਹੀਂ ਬਣੀ ਤੇ ਅਮਿਤ ਸ਼ਾਹ 23 ਸੀਟਾਂ ਤੇ ਮੰਨ ਗਏ। ਜਿਹੜੀ ਪੁਰਾਣੇ ਪੈਟਰਨ ਤੇ ਹੀ ਬੀਜੇਪੀ ਪੰਜਾਬ 'ਚ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਚੋਣ ਲੜੇਗੀ। ਜਿਹੜੀ ਗੱਲ ਤੁਸੀਂ ਲਫ਼ਜ਼ ਕਹੀ ਹੈ ਕਿ ਵਰਕਾ ਤਾਂ ਪਹਿਲਾਂ ਬਹੁਤ ਮਾਰੀਆਂ ਗਈਆਂ ਕਿ ਅਸੀਂ ਇਕੱਲੇ ਚੋਣ ਲੜਾਂਗੇ, ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਾਂਗੇ ਤੇ ਅਕਾਲੀ ਦਲ ਨੇ ਵੀ ਕਾਫੀ ਇਸ ਮਸਲੇ ਦੇ ਉੱਤੇ ਆਪਣਾ ਮੰਥਨ ਕੀਤਾ ਸੀ। ਪਰ ਅਲਟੀਮੇਟਲੀ ਆਲਾ ਕਮਾਨ ਜਿਹੜੀ ਹੈ, ਹਾਈ ਕਮਾਨ ਜਿਹੜੀ ਹੈ ਜਾਂ ਅਮਿਤ ਸ਼ਾਹ ਜਿਹੜੀ ਹੈ ਜਾਂ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਉਹਨਾਂ ਨੇ ਫੈਸਲਾ ਇਹੀ ਕੀਤਾ ਪੰਜਾਬ ਦੀ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਦੀ ਰਾਏ ਨੂੰ ਦਰਕਿਨਾਰ ਕਰਦੇ ਆ ਕਿ ਪੰਜਾਬ 'ਚ 2017 ਦੀਆਂ ਚੋਣਾਂ ਅਕਾਲੀਆਂ ਦੇ ਨਾਲ ਰਲ ਕੇ ਹੀ ਲੜਾਂਗੇ। ਇਹਦੇ ਸਿੱਟੇ ਜਿਹੜੇ ਉਹ ਕਿਹਦੇ ਪੱਖ 'ਚ ਆਉਂਦੇ ਕਿਹਦੇ ਪੱਖ 'ਚ ਨਹੀਂ ਆਉਂਦੇ ਇਹ ਵੱਖਰੀ ਵਿਚਾਰ ਦਾ ਵਿਸ਼ਾ ਹੈ। ਪਰ ਬੀਜੇਪੀ ਦੇ ਅਕਾਲੀਆਂ ਦਾ ਗੱਠਜੋੜ ਜਿਹੜਾ ਗੈਰ ਸਿਧਾਂਤਕ ਗੱਠਜੋੜ ਹੈ, ਜੇ ਇਸ ਗੱਠਜੋੜ ਦੇ ਵਿੱਚ ਓਨੈਸਟੀ ਨਹੀਂ ਹੈ, ਜੇ ਇਸ ਗੱਠਜੋੜ ਦੇ ਵਿੱਚ ਸਿਰਫ ਤੇ ਸਿਰਫ ਕੁਰਸੀ ਜਿਹੜੀ ਹੈ ਉਹ ਇੰਪੋਰਟੈਂਟ ਹੈ, ਉਹ ਗੱਠਜੋੜ ਕਾਇਮ ਰਹੇਗਾ ਤੇ ਪੰਜਾਬ ਦੇ ਵਿੱਚ 9 ਸਾਲਾਂ ਤੋਂ ਜਿਹੜਾ ਇਹਨਾਂ ਦਾ ਰਾਜ ਚੱਲ ਰਿਹਾ ਅਕਾਲੀ ਦਲ ਦਾ ਤੇ ਬੀਜੇਪੀ ਗੱਠਜੋੜ ਦਾ, ਇਸ ਰਾਜ ਦੀਆਂ ਨਾਕਾਮੀਆਂ ਜਿਹੜੀਆਂ ਉਹ ਹੁਣ ਦੋਨਾਂ ਦੇ ਪੱਲੇ 'ਚ ਪੈਣਗੀਆਂ। ਇਕੱਲੇ ਬੀਜੇਪੀ ਜਾਂ ਇਕੱਲੀ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕੇਗਾ। ਦੋਨਾਂ ਨੂੰ ਸਾਂਝੇ ਤੌਰ ਦੇ ਉੱਤੇ ਇਸ ਬਦਨਾਮੀ ਨੂੰ ਬਰਦਾਸ਼ਤ ਕਰਨਾ ਪਏਗਾ। ਜੀ ਤਾਂ ਜੇ ਜਿਸ ਤਰ੍ਹਾਂ ਤੁਸੀਂ ਬਦਨਾਮੀ ਕਿਹਾ, ਬਦਨਾਮੀ ਤੇ ਜ਼ਰੂਰ ਮਿਲੂਗੀ ਕਿ ਇਹਨਾਂ ਦਾ ਗੱਠਜੋੜ ਸੀ ਤਾਂ ਅੱਗੇ ਇਹਨਾਂ ਦੇ ਜੇ ਗੱਠਜੋੜ ਇਸੇ ਤਰ੍ਹਾਂ ਰਹਿੰਦਾ ਆ ਤੇ ਨਵਜੋਤ ਸਿੱਧੂ ਜੋੜੀ ਬੀਜੇਪੀ ਦੇ ਪੰਜਾਬ ਦੇ ਅੰਦਰ ਜਿਹੜੇ ਵਿਧਾਇਕ ਆ ਉਹ ਕਿੰਨਾ ਕੁਝ ਬੋਲਦੇ ਰਹੇ ਆ, ਕਿਸ ਤਰ੍ਹਾਂ ਇਕੱਠੇ ਚੱਲ ਸਕਣਗੇ? ਦੇਖੋ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੈਸੀਅਤ ਜਿਹੜੀ ਹੈ ਕੋਈ ਇਕੱਲੇ ਤੌਰ ਦੇ ਉੱਤੇ ਕੋਈ ਬਹੁਤ ਜ਼ਿਆਦਾ ਨਹੀਂ ਹੈ। ਇਸੇ ਕਰਕੇ ਮਜਬੂਰੀ ਦੇ ਵਿੱਚੋਂ ਫੇਰ ਤੋਂ ਇਹ ਗੱਠਜੋੜ ਜਿਹੜਾ ਹੈ ਉਹ ਪਾਲਣਾ ਪਿਆ। ਬਿਹਾਰ ਦੀਆਂ ਚੋਣਾਂ ਦੇ ਨਤੀਜੇ ਜੇ ਬੀਜੇਪੀ ਦੇ ਪੱਖ 'ਚ ਆ ਜਾਂਦੇ ਸੀ ਹੋਣਾ, ਫਿਰ ਲਾਜ਼ਮੀ ਤੌਰ ਦੇ ਉੱਤੇ ਬੀਜੇਪੀ ਨੇ ਪੰਜਾਬ 'ਚ ਇਕੱਲਿਆਂ ਚੋਣ ਲੜਨ ਦਾ ਰਿਸਕ ਲੈਣਾ ਸੀ। ਹੁਣ ਨੈਸ਼ਨਲ ਲੀਡਰਸ਼ਿਪ ਨੂੰ ਇਹ ਦਿਖਾਈ ਦੇ ਰਿਹਾ ਹੈ ਵੀ ਜੇ ਅਸੀਂ ਇਕੱਲੇ ਚੋਣ ਲੜੇ ਤੇ ਹਾਲਾਤ ਤੇ ਸਾਜ਼ਗਾਰ ਹੈ ਨਹੀਂ ਪੰਜਾਬ ਦੇ ਵਿੱਚ ਤਾਂ ਸਾਡੇ ਕੋਲ ਜਿਹੜੀਆਂ 2-4 ਸੀਟਾਂ ਆਉਣੀਆਂ ਉਹ ਵੀ ਨਹੀਂ ਹੋਣਗੀਆਂ ਤੇ ਅਸੀਂ ਸਿਫਰ ਹੋ ਜਾਵਾਂਗੇ ਪੰਜਾਬ 'ਚ। ਇਸ ਕਰਕੇ ਆਲਾ ਕਮਾਨ ਨੇ ਫੈਸਲਾ ਕੀਤਾ। ਪਰ ਵੱਡੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਦੀ ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਇਹ ਦਾਅਵੇ ਕਰਦੀ ਰਹੀ ਵੀ ਪੰਜਾਬ 'ਚ ਅਕਾਲੀਆਂ ਨਾਲ ਸਾਡਾ ਤਾਲਮੇਲ ਹੀ ਕੋਈ ਨਹੀਂ ਤੇ ਇਸ ਕਰਕੇ ਅਸੀਂ ਇਕੱਲੇ ਚੋਣ ਲੜਾਂਗੇ, ਉਹ ਲੀਡਰਸ਼ਿਪ ਕੀ ਕਰੇਗੀ? ਹਾਲੇ 4 ਦਿਨ ਪਹਿਲਾਂ ਅਨਿਲ ਜੋਸ਼ੀ ਜਿਹੜੇ ਕੈਬਨਿਟ ਮਿਨਿਸਟਰ ਹੈ ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਤੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਮੰਨੀ ਵੀ ਸਾਡਾ ਹੁਣ ਬਿਹਤਰ ਤਾਲਮੇਲ ਜਿਹੜਾ ਆ ਅਕਾਲੀਆਂ ਦੇ ਨਾਲ ਨਹੀਂ ਹੈ। ਈਵਨ ਬਾਦਲ ਪਰਿਵਾਰ ਨਾਲ ਵੀ ਕੋਈ ਬਿਹਤਰ ਤਾਲਮੇਲ ਨਹੀਂ, ਸਾਡਾ ਕੋਈ ਸੰਵਾਦ ਹੀ ਨਹੀਂ, ਸਾਡਾ ਕੋਈ ਡਾਇਲੋਗ ਨਹੀਂ। ਇਹ ਅਨਿਲ ਜੋਸ਼ੀ ਕਹਿ ਰਹੇ, ਉਹ ਅਨਿਲ ਜੋਸ਼ੀ ਜਿਹਦੇ ਭਰਾ ਦੇ ਉੱਤੇ ਤਰਨਤਾਰਨ ਦੇ ਵਿੱਚ ਕੇਸ ਪਾਇਆ ਗਿਆ, ਜਿਹੜੇ ਬਾਰ-ਬਾਰ ਇਹ ਗੱਲਾਂ ਕਹਿੰਦੇ ਰਹੇ ਆ ਕਿ ਅਕਾਲੀਆਂ ਦੇ ਨਾਲ ਸਾਡੀ ਕੋਈ ਸਾਂਝ ਹੁਣ ਨਿਭ ਨਹੀਂ ਸਕਦੀ। ਹੁਣ ਉਹ ਅਨਿਲ ਜੋਸ਼ੀ ਦਾ ਕੀ ਸਟੈਂਡ ਰਹੇਗਾ, ਬਾਕੀ ਜਿਹੜੀ ਲੀਡਰਸ਼ਿਪ ਉਹਦਾ ਕੀ ਸਟੈਂਡ ਰਹੇਗਾ, ਆਪਣਾ ਇੱਕ ਵੱਖਰਾ ਸਵਾਲ ਹੈ। ਫਿਰ ਨਵਜੋਤ ਕੌਰ ਸਿੱਧੂ ਜਿਹਨੇ ਸਾਫ਼ ਤੌਰ ਤੇ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਵਿੱਚ ਜੇ ਅਕਾਲੀ ਬੀਜੇਪੀ ਗੱਠਜੋੜ ਰਹਿੰਦਾ ਹੈ ਤੇ ਅਸੀਂ ਚੋਣ ਹੀ ਨਹੀਂ ਲੜਨੀ ਬੀਜੇਪੀ। ਇਹ ਨਵਜੋਤ ਕੌਰ ਸਿੱਧੂ ਦੇ ਬਿਆਨ ਹੈ।
ਤੇ ਉਹ ਨਵਜੋਤ ਸਿੱਧੂ ਜਿਹਨੂੰ ਪੰਜਾਬ ਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਉਹਨੇ ਕਿਹਾ ਸੀ ਵੀ ਜੇ ਅਕਾਲੀ ਬੀਜੇਪੀ ਗੱਠਜੋੜ ਕਾਇਮ ਰਹਿੰਦਾ ਮੈਂ ਨਹੀਂ ਪੰਜਾਬ ਦੀ ਬੀਜੇਪੀ ਦੀ ਪ੍ਰੈਜ਼ੀਡੈਂਟਸ਼ਿਪ ਹਾਸਲ ਕਰਨੀ ਜਾਂ ਪ੍ਰਵਾਨ ਕਰਨੀ। ਉਹ ਕੀ ਕਰਨਗੇ? ਇਹ ਵੱਡੇ ਸਵਾਲ ਨੇ। ਇਹਦੇ ਚ ਮੈਨੂੰ ਲੱਗਦਾ ਹੈ ਕਿ ਇਹ 1-2 ਦਿਨ ਸਾਨੂੰ ਵੇਟ ਕਰਨੀ ਪਏਗੀ ਕਿ ਇਹ ਜਿਹੜੀ ਲੀਡਰਸ਼ਿਪ ਹੈ ਇਹ ਕਿਸ ਤਰ੍ਹਾਂ ਦਾ ਰਿਐਕਟ ਕਰਦੀ ਹੈ ਇਸ ਗੱਲ ਦੇ ਉੱਤੇ, ਕਿਉਂਕਿ ਹਾਲੇ ਤੱਕ ਖਬਰ ਆਈ ਹੈ ਕਿ ਗੱਠਜੋੜ ਕਾਇਮ ਰਹੇਗਾ। ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਇਕੱਲਿਆ ਤੁਰਨਾ ਚਾਹੁੰਦੀ ਸੀ ਬੀਜੇਪੀ ਵਾਲੀ, ਉਹਨਾਂ ਦਾ ਰਿਐਕਸ਼ਨ ਹਾਲੇ ਸਾਡੇ ਸਾਹਮਣੇ ਰਹੇ ਹੈ। ਪਰ ਇਸ ਤੋਂ ਪਹਿਲਾਂ, ਇਸ ਫੈਸਲੇ ਤੋਂ ਪਹਿਲਾਂ ਰਿਐਕਸ਼ਨ ਉਹ ਦੇ ਰਹੇ ਆ। ਨਵਜੋਤ ਕੌਰ ਸਿੱਧੂ ਦਾ ਰਿਐਕਸ਼ਨ ਸੀ ਤੁਹਾਡੇ ਨਾਲ ਸਾਂਝਾ ਕਰ ਲਿਆ। ਇੱਕ ਰਿਐਕਸ਼ਨ ਉਹਨੇ ਇਹ ਵੀ ਦਿੱਤਾ ਸੀ ਨਵਜੋਤ ਕੌਰ ਸਿੱਧੂ ਨੇ ਵੀ ਜੇ ਗੱਠਜੋੜ ਕਾਇਮ ਰਹਿੰਦਾ ਤੁਸੀਂ ਕੀ ਕਰੋਗੇ, ਕਿਹਨੂੰ ਵੋਟ ਪਾਉਣ ਲਈ ਕਹੋਗੇ? ਤਾਂ ਉਹਨੇ ਸਾਫ਼ ਤੌਰ ਤੇ ਕਿਹਾ ਸੀ ਵੀ ਫਿਰ ਆਮ ਆਦਮੀ ਪਾਰਟੀ ਤੋਂ ਬਿਨਾਂ ਕੋਈ ਚੰਗਾ ਬਦਲ ਨਹੀਂ ਹੈ। ਅਸੀਂ ਕਹਾਂਗੇ ਲੋਕਾਂ ਨੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਕੀ ਹੁਣ ਨਵਜੋਤ ਕੌਰ ਸਿੱਧੂ ਆਪਣੀ ਇਸ ਗੱਲ ਤੇ ਟਿਕਦੇ ਹੈ? ਇਹ ਗੱਲ ਦੇਖਣ ਵਾਲੀ ਰਹੇਗੀ। ਪਰ ਮੈਨੂੰ ਲੱਗਦਾ ਹੈ ਇਹ ਬਹੁਤ ਔਖਾ ਕੰਮ ਹੋਏਗਾ। ਜਾਂ ਤਾਂ ਉਹਨਾਂ ਦੀ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਦੀ ਕੋਈ ਨਾ ਕੋਈ ਗਿਟਮਿਟ, ਕੋਈ ਨਾ ਕੋਈ ਤਾਲਮੇਲ ਅਰਵਿੰਦ ਕੇਜਰੀਵਾਲ ਨਾਲ ਹੋ ਚੁੱਕਾ ਹੋਏਗਾ। ਜੇ ਹੋਇਆ ਤਾਂ ਉਹ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਆਪਣੀ ਬਾਕੀ ਪਾਰਟੀ ਚ ਲੋਕਾਂ ਨੂੰ ਆਪਣੀ ਪਾਰਟੀ ਚ ਲੈਣ ਦੀ ਪਾਲਿਸੀ ਅਡਾਪਟ ਨਹੀਂ ਕਰਦੀ, ਜਿਹਦਾ ਦਾਅਵਾ ਕੀਤਾ ਆਮ ਆਦਮੀ ਪਾਰਟੀ ਨੇ ਹਾਲ ਫਿਲਹਾਲ ਕੋਈ ਵਿਅਕਤੀ ਆਮ ਆਦਮੀ ਪਾਰਟੀ ਵਾਲੇ ਆਪਣੀ ਪਾਰਟੀ ਚ ਸ਼ਾਮਲ ਨਹੀਂ ਕਰਵਾ ਰਹੇ। ਉਹਨਾਂ ਨੇ ਕਿਹਾ ਸੀ ਅਸੀਂ ਇੱਕ ਪਾਲਿਸੀ ਬਣਾਵਾਂਗੇ। ਉਸ ਸਮੇਂ ਤੱਕ ਉਡੀਕ ਕਰਨੀ ਪਏਗੀ। ਨਾਲ ਦੀ ਨਾਲ ਇਹਨਾਂ ਦੇ ਰਿਐਕਸ਼ਨ ਹੁਣ ਦੇਖਣੇ ਪੈਣਗੇ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਵੀ ਪੰਜਾਬ ਦੀ ਜਾਂ ਭਾਰਤ ਦੀ ਸਿਆਸਤ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਦੋਂ ਵਿਚਾਰ ਨਹੀਂ ਹੈ, ਜਦੋਂ ਕਮਿਟਮੈਂਟ ਨਹੀਂ ਹੈ, ਜਦੋਂ ਓਨੈਸਟੀ ਨਹੀਂ ਹੈ, ਜਦੋਂ ਆਈਡੀਓਲੋਜੀ ਨਹੀਂ ਹੈ, ਉਦੋਂ ਕੁਝ ਵੀ ਪੋਸੀਬਲ ਹੈ। ਕੋਈ ਪੱਕਾ ਤੁਹਾਡਾ ਮਿੱਤਰ ਨਹੀਂ ਹੈ ਪੰਜਾਬ ਦੀ ਸਿਆਸਤ ਜਾਂ ਦੇਸ਼ ਦੀ ਸਿਆਸਤ 'ਚ, ਕੋਈ ਪੱਕਾ ਤੁਹਾਡਾ ਦੁਸ਼ਮਣ ਨਹੀਂ ਹੈ। ਉਹ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਆਪਾਂ ਨੂੰ ਦੱਸ ਦਿੱਤਾ ਹੈ ਕਿ ਕਿਵੇਂ ਦੀਪਿੰਦਰ ਢਿੱਲੋਂ ਤੇ ਹੈਰੀ ਮਾਨ ਜਿਹੜੇ 5 ਸਾਲ ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਅਕਾਲੀਆਂ ਦੀ ਸਰਕਾਰ 'ਚ ਝੂਟੇ ਲੈਣ ਵਾਸਤੇ ਅਕਾਲੀਆਂ ਨਾਲ ਆ ਗਏ ਤੇ ਹੁਣ ਅਕਾਲੀਆਂ ਸਰਕਾਰ ਜਾਂਦੀ ਦਿਖਾਈ ਦੇ ਰਹੀ ਹੈ, ਮੁੜ ਕੇ ਫਿਰ ਕਾਂਗਰਸ ਚਲੇ ਗਏ। ਕੋਈ ਪੱਕਾ ਦੁਸ਼ਮਣ ਨਹੀਂ, ਕੋਈ ਪੱਕਾ ਮਿੱਤਰ ਨਹੀਂ। ਸਵੇਰੇ ਤੁਸੀਂ ਕਿਸੇ ਨੂੰ ਆਪਣੀ ਲੈਂਗੁਏਜ 'ਚ, ਆਪਣੀ ਭਾਸ਼ਾ ਦੇ ਵਿੱਚ ਨੁਕਤਾਚੀਨੀ ਕਰਦੇ ਹੋ, ਕਿਸੇ ਦੀ ਗਾਲਾਂ ਕੱਢਣ ਤੱਕ ਜਾਂਦੇ ਹੋ, ਸ਼ਾਮ ਤੱਕ ਉਹਦੇ ਨਾਲ ਤੁਸੀਂ ਡਿਨਰ ਸਾਂਝਾ ਕਰ ਰਹੇ ਹੁੰਦੇ ਹੋ। ਇਹ ਸਾਡੇ ਪੰਜਾਬ ਦੀ ਹਕੀਕਤ ਹੈ ਤੇ ਇਸ ਹਕੀਕਤ ਦੇ ਚੱਲਦਿਆਂ ਕੁਝ ਵੀ ਪੋਸੀਬਲ ਹੈ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਸਿਆਸਤ ਦੇ ਵਿੱਚ ਵੀ। ਜੀ ਤਾਂ ਜਿਸ ਤਰ੍ਹਾਂ ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ, ਜੇ ਕਾਂਗਰਸ ਦੀ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਜਹਾਜ਼ ਲੈ ਕੇ ਖੜੇ ਆ ਕਿ ਆ ਜਾਓ ਜੀ ਜਿਸ ਨੇ ਬੈਠਣਾ ਹੈ। ਤੇ ਕੈਪਟਨ ਦੇ ਜਹਾਜ਼ ਵਿੱਚ ਬਲਕਾਰ ਸਿੱਧੂ ਵੀ ਸ਼ਾਮਲ ਹੋ ਗਏ ਆ ਤੇ ਨਾਲ ਕੈਪਟਨ ਹੋਣੀ ਵੀ ਬਿਆਨ ਦਿੱਤਾ ਆ ਕਿ ਜਿਹੜਾ ਦਲ ਬਦਲੀ ਆ ਉਹ ਕੋਈ ਮਾੜੀ ਗੱਲ ਨਹੀਂ। ਮੈਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਗੱਲ ਕਰ ਰਿਹਾ ਸੀ, ਉਹਦੀ ਕੰਟੀਨਿਊਟੀ ਹੀ ਅਸਲ 'ਚ ਇਸ ਸਵਾਲ ਦੇ ਜਵਾਬ ਦੇ ਅੰਦਰ ਆਉਣੀ ਹੈ ਵੀ ਕੁਝ ਵੀ ਪੋਸੀਬਲ ਹੈ। ਜਦੋਂ ਵਿਚਾਰ ਜਿਹੜਾ ਆ ਉਹ ਪਿੱਛੇ ਰਹਿ ਜਾਏ ਤੇ ਸਿਰਫ ਸੱਤਾ ਦਾ ਸੁੱਖ ਹਾਸਲ ਕਰਨ ਦੀ ਰਾਜਨੀਤੀ ਜਾਂ ਰਣਨੀਤੀ ਜਾਂ ਦਾਅ ਪੇਚ ਕਰੇ ਜਾਣ, ਫਿਰ ਇਹ ਸਾਰਾ ਕੁਝ ਪੋਸੀਬਲ ਹੈ। ਬਲਕਾਰ ਸਿੱਧੂ ਤੁਹਾਨੂੰ ਯਾਦ ਹੋਏਗਾ ਕਿ ਇੱਕ ਜ਼ਿਮਨੀ ਚੋਣ ਦੇ ਵਿੱਚ ਤਲਵੰਡੀ ਸਾਬੋ ਤੋਂ ਉਹਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ, ਬਾਅਦ ਵਿੱਚ ਉਹਦੇ ਤੇ ਇੱਕ ਐਲੀਗੇਸ਼ਨ ਲੱਗ ਗਿਆ, ਉਹਦੀ ਟਿਕਟ ਰੱਦ ਕਰ ਦਿੱਤੀ ਗਈ। ਫਿਰ ਬਲਜਿੰਦਰ ਕੌਰ ਨਾਂ ਦੀ ਇੱਕ ਬੀਬੀ ਨੂੰ ਚੋਣ ਲੜਾਈ ਗਈ ਤੇ ਉਹਦੇ ਖਿਲਾਫ ਬਾਗੀ ਹੋ ਕੇ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਬਲਕਾਰ ਸਿੱਧੂ ਖੜੇ ਹੋਏ ਤੇ ਉਹ ਤੋਂ ਜ਼ਿਆਦਾ ਵੋਟਾਂ ਵੀ ਹਾਸਲ ਕੀਤੀਆਂ। ਤੇ ਜਦੋਂ ਉਦੋਂ ਚੋਣ ਲੜ ਰਹੇ ਸੀ ਜਾਂ ਆਮ ਆਦਮੀ ਪਾਰਟੀ ਸੀਗੇ ਤੇ ਪਾਣੀ ਪੀ ਕੇ ਉਹ ਕਾਂਗਰਸ ਨੂੰ ਕੋਸਦੇ ਰਹੇ ਆ। ਹੁਣ ਕਿਉਂਕਿ ਚੋਣਾਂ ਨੇੜੇ ਆ ਗਈਆਂ ਤੇ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੂੰ ਇੱਕ ਪੋਲੀਟਿਕਸ ਦਾ ਜਾਂ ਸਿਆਸਤ ਦਾ ਸਵਾਦ ਪੈ ਚੁੱਕਾ ਹੈ ਤੇ ਉਹਨਾਂ ਨੇ ਗਿਟਮਿਟ ਜਿਹੜੀ ਕੈਪਟਨ ਅਮਰਿੰਦਰ ਨਾਲ ਕਰ ਲਈ ਹੈ। ਤੇ ਕੈਪਟਨ ਅਮਰਿੰਦਰ ਦੀ ਆਪਣੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਅੱਜ ਤੋਂ 5 ਸਾਲ ਪਹਿਲਾਂ ਜਿੱਦਾਂ ਬਿਹੇਵ ਕਰਦੇ ਸੀ ਉਹ ਤੋਂ ਬਿਲਕੁਲ ਬਦਲ ਚੁੱਕੇ ਆ। ਅੱਜ ਉਹ ਹਰੇਕ ਨੂੰ ਜੀ ਆਇਆਂ ਕਹਿ ਰਹੇ, ਜਿੱਦਾਂ ਤੁਸੀਂ ਕਿਹਾ ਕਿ ਦਰਵਾਜ਼ੇ ਖੋਲੇ ਹੋਏ ਆ। ਅੱਜ ਉਹਨਾਂ ਦੀ ਲੋੜ ਹੈ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਉਹਨਾਂ ਵਾਸਤੇ ਕੋਈ ਵੱਡਾ ਚੈਲੰਜ ਨਹੀਂ ਹੈ। ਉਹਨਾਂ ਵਾਸਤੇ ਚੈਲੰਜ ਹੈ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਫੇਸ ਕਰਨ ਵਾਸਤੇ ਉਹ ਹਰ ਬੰਦੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ। ਨਹੀਂ ਤਾਂ ਜਿੱਦਾਂ ਜਗਮੀਤ ਬਰਾੜ ਨੇ ਸਟੈਂਡ ਲਿਆ ਸੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ, ਕੈਪਟਨ ਅਮਰਿੰਦਰ ਨੇ ਜੇ ਅੱਜ ਤੋਂ 5 ਸਾਲ ਪਹਿਲਾਂ ਵਾਲੇ ਕੈਪਟਨ ਅਮਰਿੰਦਰ ਹੁੰਦੇ ਤਾਂ ਜਗਮੀਤ ਬਰਾੜ ਦੇ ਖਿਲਾਫ ਇੱਕ ਜਹਾਜ਼ ਖੜਾ ਕਰ ਦੇਣਾ ਸੀ ਤੇ ਪਾਰਟੀ ਤੋਂ ਬਾਹਰ ਕਢਾ ਕੇ ਹੀ ਹਟਣਾ ਸੀ। ਪਰ ਕੈਪਟਨ ਅਮਰਿੰਦਰ ਚੁੱਪ ਤੇ ਅੱਜ ਜਗਮੀਤ ਬਰਾੜ ਵੀ ਚੁੱਪ ਹੈ ਕਿਉਂਕਿ ਹਾਈ ਕਮਾਨ ਨੇ ਉਹਨਾਂ ਨੂੰ ਘੁਰਕੀ ਦੇ ਦਿੱਤੀ ਹੈ। ਹੁਣ ਬਲਕਾਰ ਸਿੱਧੂ ਦੇ ਲੋਕਾਂ ਦਾ ਉਸ ਤੋਂ 1 ਦਿਨ ਪਹਿਲਾਂ ਹੈਰੀ ਮਾਨ ਦਾ ਜਾਂ ਦੀਪਿੰਦਰ ਢਿੱਲੋਂ ਦਾ ਵਾਪਸ ਆਉਣਾ ਕਾਂਗਰਸ ਦੇ ਵਿੱਚ ਇਹ ਗੱਲ ਦਰਸਾਉਂਦਾ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਹਾਲਤ ਬੇਹੱਦ ਪਤਲੀ ਹੈ ਤੇ ਬਦਲਦੇ ਤੌਰ ਦੇ ਉੱਤੇ ਮੁਕਾਬਲਾ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਹੈ ਤੇ ਹੈਰੀ ਮਾਨ ਤੇ ਦੀਪਿੰਦਰ ਢਿੱਲੋਂ ਨੂੰ ਕਾਂਗਰਸ ਤੋਂ ਬੈਟਰ ਕੋਈ ਜਗ੍ਹਾ ਮੁੜ ਕੇ ਮਿਲਣੀ ਨਹੀਂ ਕਿ ਉਸੇ ਕਲਚਰ ਦੇ ਉਹ ਲੋਕ ਹੈ ਕਿ ਉਸੇ ਕਲਚਰ 'ਚੋਂ ਵਾਪਸ ਆਏ ਹੈ। ਤੇ ਬਲਕਾਰ ਸਿੱਧੂ ਹੋਰੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਕਿਸਮ ਦੇ ਸਟੈਂਡਰਡ ਸੀਗੇ ਤੇ ਉਹਨਾਂ ਵਾਸਤੇ ਵੀ ਕੋਈ ਹੋਰ ਰਸਤਾ ਨਹੀਂ ਸੀ। ਗਾਇਕੀ ਜਿਹੜੀ ਆ ਉਹ
ਵਿੱਚ ਜਿਹੜਾ ਮੁਕਾਮ ਉਹਨਾਂ ਨੇ ਹਾਸਲ ਕਰਨਾ ਸੀ ਕਰ ਲਿਆ, ਤੇ ਅੱਜ ਦੀ ਮਾਰਕੀਟ ਦੇ ਵਿੱਚ ਉਹ ਵੈਲਿਊ ਸ਼ਾਇਦ ਉਹਨਾਂ ਦੀ ਗਾਇਕੀ ਦੀ ਨਹੀਂ ਹੈ। ਸੋ ਉਹਨਾਂ ਵਾਸਤੇ ਇੱਕ ਰਾਹ ਸੀ ਵੀ ਕਾਂਗਰਸ ਪਾਰਟੀ ਜੁਆਇਨ ਕਰੋ। ਸੱਤਾ ਦੇ ਵਿੱਚ ਕੋਈ ਨਾ ਕੋਈ ਹਿੱਸੇਦਾਰੀ ਤਾਂ ਮਿਲ ਹੀ ਜਾਏਗੀ। ਕੱਲ ਨੂੰ ਸੱਤਾ ਜੇ ਹਾਸਲ ਕਰ ਕਾਂਗਰਸ ਪਾਰਟੀ ਥੋੜਾ ਬਹੁਤ ਹਿੱਸਾ ਤਾਂ ਮਿਲੇਗਾ। ਜਦੋਂ ਹਿੱਸਾ ਲੈਣ ਦੀ ਰਣਨੀਤੀ ਹੋਵੇ ਫਿਰ ਇਮਾਨਦਾਰ, ਓਨੈਸਟੀ, ਵਿਚਾਰ, ਇਹ ਸਾਰਾ ਕੁਝ ਪਿੱਛੇ ਰਹਿ ਜਾਂਦਾ। ਇਸੇ ਕਰਕੇ ਕੈਪਟਨ ਅਮਰਿੰਦਰ ਕਹਿੰਦੇ ਆ ਕਿ ਮਾੜਾ ਨਹੀਂ ਹੈ ਦਲ ਲਈ, ਕਿਉਂਕਿ ਇਸ ਵੇਲੇ ਉਹਨਾਂ ਨੂੰ ਜ਼ਰੂਰਤ ਹੈ। ਦੂਜੀ ਗੱਲ, ਕੈਪਟਨ ਅਮਰਿੰਦਰ ਦਾ ਆਪ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਵੀ ਦਲ ਬਦਲੀ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਹੁੰਦੇ ਹੋਏ ਅੰਮ੍ਰਿਤਸਰ ਅਕਾਲੀ ਦਲ ਸੁਰਜੀਤ ਸਿੰਘ ਮਾਨ ਨਾਲ ਰਲ ਕੇ, ਤੇ ਫਿਰ ਅਕਾਲੀ ਜਿਹੜੀ ਮਿਨਿਸਟਰੀ ਆ 86 ਦੀ ਉਹਦੇ ਵਿੱਚ ਵੀ ਸੁਰਜੀਤ ਸਿੰਘ ਬਰਾੜਾ ਦੇ ਨਾਲ ਉਸ ਮਿਨਿਸਟਰੀ ਦੇ ਵਿੱਚ ਹੋਣਾ, ਫਿਰ ਕਾਂਗਰਸ ਜੁਆਇਨ ਕਰਨੀ, ਫਿਰ ਕਾਂਗਰਸ ਵੱਲੋਂ ਚੀਫ ਮਿਨਿਸਟਰ ਬਣਨਾ। ਇੱਕ ਪੂਰੇ ਦਾ ਪੂਰਾ ਟਰੈਕ ਰਿਕਾਰਡ ਉਹਨਾਂ ਦਾ ਦਲ ਬਦਲੀ ਦਾ। ਜਿਹੜੇ ਖੁਦ ਦਲ ਬਦਲੀ ਵਾਲਾ ਜਿਹਦੇ ਕੋਲ ਰਿਕਾਰਡ ਹੋਵੇ ਉਹ ਕਿੱਦਾਂ ਇਹਨੂੰ ਰੱਦ ਕਰਨਗੇ। ਦੂਜੀ ਗੱਲ, ਲੋਕਤੰਤਰ ਜਿਹੜਾ ਲਫ਼ਜ਼ ਉਹ ਵਰਤਦੇ ਆ ਉਹ ਅਸਲ ਦੇ ਵਿੱਚ ਠੀਕ ਨਹੀਂ ਹੈ। ਉਹਨਾਂ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਵਾਸਤੇ ਵੋਟ ਤੰਤਰ ਸ਼ਬਦ ਵਰਤਣਾ ਚਾਹੀਦਾ ਹੈ। ਵੋਟ ਤੰਤਰ ਦੇ ਵਿੱਚ ਦਲ ਬਦਲੀ ਠੀਕ ਹੈ, ਕਿਉਂਕਿ ਅੱਜ ਦੇਸ਼ ਵੋਟ ਤੰਤਰ ਦੇ ਵਿੱਚ ਹੈ, ਲੋਕਤੰਤਰ 'ਚ ਨਹੀਂ। ਲੋਕਤੰਤਰ ਦਾ ਤਾਂ ਮਜ਼ਾਕ ਉਡਾਇਆ ਜਾ ਰਿਹਾ। ਸੋ ਵੋਟ ਤੰਤਰ ਦੇ ਵਿੱਚ ਕੈਪਟਨ ਅਮਰਿੰਦਰ ਦਾ ਐਟੀਟਿਊਡ ਜਿਹੜਾ ਠੀਕ ਹੈ ਜੀ। ਅਜੀਤ, ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਕਿ ਆਪ ਦੇ ਉਮੀਦਵਾਰਾਂ ਦਾ ਐਲਾਨ ਛੇਤੀ ਕੀਤਾ ਜਾਊਗਾ। ਕੇਜਰੀਵਾਲ ਦਾ ਬਿਆਨ ਹੈ ਜੀ। ਚੰਗੀ ਗੱਲ ਹੈ ਜੇ ਉਹ ਛੇਤੀ ਉਮੀਦਵਾਰਾਂ ਦਾ ਐਲਾਨ ਕਰਦੇ ਹੈ, ਪਰ ਇਹਦੀ ਪੋਸੀਬਿਲਿਟੀ ਘੱਟ ਹੈ। 20 ਤਰੀਕ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆ ਰਹੇ ਆ। ਮੇਰਾ ਆਪਣਾ ਇਹ ਮੰਨਣਾ ਆ ਵੀ ਪੰਜਾਬ ਦੇ ਵਿੱਚ ਜਿਹੜੀਆਂ ਹੁਣ 3 ਪ੍ਰਮੁੱਖ ਧਿਰਾਂ ਹੈ, ਲਗਭਗ ਬਰਾਬਰ ਦੀਆਂ ਧਿਰਾਂ ਹੈ, ਥੋੜੇ ਬਹੁਤ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਗੱਠਜੋੜ, ਕਿਉਂਕਿ ਹੁਣ ਇਕੱਠੇ ਜੋੜ ਲੜ ਰਹੇ ਹੈ। ਜੇ ਬੀਜੇਪੀ ਵੱਖਰੀ ਹੋ ਜਾਂਦੀ ਤੇ ਫਿਰ ਧਿਰਾਂ 4 ਹੋ ਜਾਣੀਆਂ ਸੀ, ਤੇ ਫਿਰ ਤਾਕਤ ਜਿਹੜੀ ਹੈ ਬੀਜੇਪੀ ਤੇ ਅਕਾਲੀਆਂ ਦੀ ਹੋਰ ਖਿੰਡ ਜਾਣੀ ਸੀ। ਹੁਣ ਇਕੱਠੇ ਹੋਣ ਦੇ ਨਾਲ ਥੋੜਾ ਬਹੁਤ ਫਰਕ ਦੇ ਨਾਲ ਨੇੜੇ ਤੇੜੇ ਰਹਿਣਗੇ। ਤਿੰਨੇ ਧਿਰਾਂ ਲਗਭਗ ਨੇੜੇ ਤੇੜੇ ਤਾਕਤ ਰੱਖਦੀਆਂ। ਇੱਕ ਹੰਗ ਕਿਸਮ ਦੀ ਅਸੈਂਬਲੀ ਦਾ ਸਾਹਮਣਾ ਵੀ ਸ਼ਾਇਦ ਪਹਿਲੀ ਵਾਰ ਪੰਜਾਬ ਨੂੰ ਕਰਨਾ ਪੈ ਸਕਦਾ 2017 ਦੀਆਂ ਚੋਣਾਂ 'ਚ। ਤੇ ਮੇਰਾ ਆਪਣਾ ਮੰਨਣਾ ਹੈ ਕਿ ਇਹਨਾਂ ਤਿੰਨਾਂ ਧਿਰਾਂ ਨੂੰ ਆਪਣੇ ਕੈਂਡੀਡੇਟ ਚੁਣਨ ਦੇ ਵਿੱਚ ਖਾਸੀ ਦਿੱਕਤ ਆਉਣ ਵਾਲੀ ਹੈ। ਬੀਜੇਪੀ ਅਕਾਲੀ ਦਲ ਨੂੰ ਵੀ ਦਿੱਕਤ ਆਏਗੀ, ਕਿਉਂਕਿ ਹੁਣ ਆਇਆ ਰਾਮ ਗਾਇਆ ਰਾਮ ਦੀ ਪੋਲਿਟਿਕਸ ਜਿਹੜੀ ਹੈ ਉਹ ਸਿਰ ਚੜ੍ਹ ਕੇ ਬੋਲ ਰਹੀ। ਅਕਾਲੀ ਦਲ ਤੋਂ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਦੌੜ ਰਹੇ ਨੇ ਕਾਂਗਰਸ ਵੱਲ ਨੂੰ, ਕੋਈ ਆਮ ਆਦਮੀ ਪਾਰਟੀ ਵੱਲ ਨੂੰ ਵੀ ਜਾਣਾ ਚਾਹੁੰਦਾ। ਇਹ ਜਿਹੜੀ ਸ਼ੁਰੂ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਬਦਲੀ ਦੀ ਇੱਕ ਪੂਰੀ ਦੀ ਪੂਰੀ ਪ੍ਰਕਿਰਿਆ, ਬੜੇ ਦਾਅਵੇ ਕਰ ਕਰਕੇ ਇਹ ਕਹਿ ਕੇ ਵੀ 9 ਕਾਂਗਰਸੀ ਐਮਐਲਏ ਸਾਡੇ ਸੰਪਰਕ 'ਚ ਹੈ, 2 ਕਾਂਗਰਸੀ ਐਮਐਲਏ ਤੋੜ ਵੀ ਲਏ ਸੀ ਉਹਨਾਂ ਨੇ। ਉਹ ਜਿਹੜਾ ਬਹੁਤ ਚਾਅ ਦੇ ਨਾਲ ਸੁਖਬੀਰ ਬਾਦਲ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਸੀ, ਉਹ ਉਹਨਾਂ ਦੇ ਉਲਟ ਸਾਬਤ ਹੋ ਗਿਆ। ਤੇ ਜਿਹੜੇ ਬੜੇ ਚਾਅ ਨਾਲ ਲੋਕ ਲਿਆਂਦੇ ਸੀ ਵਾਪਸ ਜਾਣੇ ਸ਼ੁਰੂ ਹੋ ਗਏ, ਜਿਹੜੀ ਡੁੱਬਦੇ ਜਹਾਜ਼ 'ਚ ਛਾਲਾਂ ਮਾਰ ਰਹੇ ਲੋਕ। ਤੇ ਇਸ ਕਰਕੇ ਅਕਾਲੀ ਦਲ, ਬੀਜੇਪੀ ਗੱਠਜੋੜ ਨੂੰ ਵੀ ਆਪਣੇ ਕੈਂਡੀਡੇਟ ਚੁਣਨ 'ਚ ਖਾਸੀ ਦਿੱਕਤ ਆਉਣ ਵਾਲੀ ਹੈ। ਕਾਂਗਰਸ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਐਤਕੀ 6 ਮਹੀਨੇ ਪਹਿਲਾਂ ਹੀ ਐਲਾਨ ਦਾਂਗੇ। ਹਜ਼ੂਰ ਸਾਹਿਬ ਦੀ ਚੋਣ ਸੀ, ਇੱਕ ਉਮੀਦਵਾਰ ਐਲਾਨਣਾ ਸੀ, ਚੋਣ ਲੜੀਏ ਨਾ ਲੜੀਏ, 17 ਦੀ ਦੁਬਿਧਾ ਸੀ। ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਕਿਤੇ ਫੈਸਲਾ ਕਰ ਸਕੇ ਕੈਪਟਨ ਅਮਰਿੰਦਰ ਵੀ ਅਸੀਂ ਚੋਣ ਨਹੀਂ ਲੜਨੀ। ਇੱਕ ਸੀਟ ਤੇ ਇੰਨੀ ਦੁਬਿਧਾ ਹੈ ਤੇ 117 'ਚ ਕਿੱਦਾਂ ਦੀ ਦੁਬਿਧਾ ਰਹੇਗੀ। ਤੇ ਨਵੇਂ ਲੋਕ ਜਿਹੜੇ ਆ ਰਹੇ ਪਾਰਟੀ ਦੇ ਵਿੱਚ ਉਹਨਾਂ ਨੂੰ ਕਿੱਥੇ ਟੈਸਟ ਕਰਨਾ ਵੱਡਾ ਚੈਲੰਜ ਹੈ, ਕਿਉਂਕਿ ਇਹ ਪਾਰਟੀ ਵੀ ਹੁਣ ਆਈਡੀਓਲੋਜੀ ਦੀ ਪਾਰਟੀ ਨਹੀਂ ਹੈ। ਕਾਂਗਰਸ ਪਾਰਟੀ ਵਾਸਤੇ ਵੀ ਦਿੱਕਤ ਹੈ ਵੀ ਆਪਣੇ ਉਮੀਦਵਾਰ ਵਕਤ ਉਹ ਕਿੱਦਾਂ ਤੈਅ ਕਰਨਗੇ। ਪਿਛਲੀ ਵਾਰ ਵਕਤ ਜਿਹੜੀ 2 ਮਹੀਨੇ ਪਛੜ ਗਏ ਸੀ, ਕਾਂਗਰਸ ਵੀ ਇਸੇ ਕਰਕੇ ਹਾਰ ਗਈ। ਕਾਂਗਰਸ ਇੱਕ ਕਾਰਨ ਇਹ ਵੀ ਰਿਹਾ ਹਾਰਨ ਦਾ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਹੁਤ ਛੇਤੀ ਐਲਾਨ ਦਿਆਂਗੇ। ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਛੇਤੀ ਐਲਾਨ ਦੇਣ, ਪਰ ਇਹ ਪੋਸੀਬਿਲਿਟੀ ਘੱਟ ਹੈ। ਕਾਰਨ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਅਕਾਲੀ ਬੀਜੇਪੀ ਗੱਠਜੋੜ ਤੇ ਕਾਂਗਰਸ ਤੋਂ ਵੀ ਜ਼ਿਆਦਾ ਮੁਸ਼ਕਲ ਜਿਹੜੀ ਆਮ ਆਦਮੀ ਪਾਰਟੀ ਨੂੰ ਆਪਣੇ ਉਮੀਦਵਾਰ ਚੁਣਨ 'ਚ ਆਉਣੀ ਹੈ, ਕਿਉਂਕਿ ਇਹਨਾਂ ਨੇ ਪਹਿਲੀ ਵਾਰ 117 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰਨੇ ਹੈ। ਤੇ 117 ਹਲਕਿਆਂ ਦਾ ਸਰਵੇ ਉਸ ਰੂਪ ਦੇ ਵਿੱਚ ਹਾਲੇ ਨਹੀਂ ਕਰ ਸਕੇ, ਕਿਉਂਕਿ ਜਥੇਬੰਦਕ ਟੀਮ ਦਾ ਦਾਅਵਾ ਜਿੱਦਾਂ ਮਰਜ਼ੀ ਕਰੀ ਜਾਣ, ਪਰ ਕੋਈ ਸਟੇਟ ਲੈਵਲ ਦੇ ਉੱਤੇ ਕੋਈ ਏਦਾਂ ਦੀ ਟੀਮ ਜਿਹੜੀ ਆ ਹਾਲੇ ਉਹ ਉਸਾਰ ਨਹੀਂ ਸਕੇ ਜਿਹੜਾ ਇਸ ਪਾਸੇ ਧਿਆਨ ਦੇਵੇ। ਹੁਣ ਠੀਕ ਹੈ, ਮੈਨੀਫੈਸਟੋ ਤੇ ਉਹ ਜ਼ੋਰ ਦੇਣਗੇ, 117 ਹਲਕਿਆਂ ਤੋਂ ਉਮੀਦਵਾਰ ਵੀ ਚੁਣਨ ਦੀ ਪ੍ਰਕਿਰਿਆ ਪੈਣਗੇ, ਪਰ ਇਹਦੇ ਲਈ ਵਕਤ ਲੱਗੇਗਾ। ਬਹੁਤ ਛੇਤੀ ਉਮੀਦਵਾਰ ਐਲਾਨ ਦੇਗੀ ਆਮ ਆਦਮੀ ਪਾਰਟੀ ਦੀ ਸੰਭਾਵਨਾ ਮੈਨੂੰ ਫਿਲਹਾਲ ਘੱਟ ਲੱਗਦੀ ਹੈ। ਉਹਨਾਂ ਨੇ ਕਿਹਾ ਕਿ ਚੀਫ ਮਿਨਿਸਟਰ ਦਾ ਜਿਹੜਾ ਕੈਂਡੀਡੇਟ ਹੋਏਗਾ ਉਹ ਸਮਾਂ ਆਉਣ ਤੇ ਹੈ। ਇਹਦਾ ਮਤਲਬ ਚੀਫ ਮਿਨਿਸਟਰ ਦਾ ਕੈਂਡੀਡੇਟ ਵੀ ਪੰਜਾਬ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਆਪਣੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਨਾਲ ਡਾਇਲੋਗਸ ਪੈਣਗੇ, ਤੇ ਹੌਲੀ ਹੌਲੀ ਜਿਹੜਾ ਉਹਨਾਂ ਦੇ ਮਨ 'ਚ ਕੈਂਡੀਡੇਟ ਹੈ, ਜਿਹਦੇ ਬਾਰੇ ਅਸੀਂ ਦੱਸ ਚੁੱਕੇ ਹਾਂ ਕਿ HS ਫੂਲਕਾ ਉਹਨਾਂ ਦੇ ਮਨ 'ਚ ਹੈ, ਉਹਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਨਗੇ ਪੰਜਾਬ ਦੀ ਬਾਕੀ ਦਾਅਵੇਦਾਰ ਲੀਡਰਸ਼ਿਪ ਦੇ ਉੱਤੇ। ਇਸ ਤਰ੍ਹਾਂ ਦਾ ਮਾਹੌਲ ਸ਼ਾਇਦ ਆਮ ਆਦਮੀ ਪਾਰਟੀ 'ਚ ਬਣੇਗਾ। ਅੱਜ ਤੇ ਅਖੀਰ ਦੇ ਵਿੱਚ ਜਿਹੜੀਆਂ ਖਡੂਰ ਸਾਹਿਬ ਦੇ ਵਿੱਚ ਇਲੈਕਸ਼ਨਾਂ ਹੋਣੀਆਂ, ਉਹਨਾਂ ਦੀ ਕੀ ਕਾਰਗੁਜ਼ਾਰੀ ਆ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਆ? ਖਡੂਰ ਸਾਹਿਬ ਤਾਂ ਇੱਕ ਕਿਸਮ ਦਾ ਵਾਕ ਓਵਰ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ, ਪਰ ਉਹਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਚਿੰਤਾ 'ਚ ਹੈ। ਕਾਰਨ ਉਹਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ, ਕਾਂਗਰਸ ਨੇ ਬਾਈਕਾਟ ਕੀਤਾ ਹੈ।
ਜੇ ਇਹਨਾਂ ਦਾ ਬਾਈਕਾਟ ਅਸਰ ਕਰ ਗਿਆ ਤੇ ਜਿਹੜੀ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਦਾ ਧੜਾ ਆ ਜਿਹਦੇ ਵੱਲੋਂ ਭਾਈ ਬਲਦੀਪ ਸਿੰਘ ਕੈਂਡੀਡੇਟ ਸੀ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ, ਉਹਨਾਂ ਨੇ ਕਿਹਾ ਕਿ ਨੋਟਾਂ ਦੀ ਵਰਤੋਂ ਕਰੋ ਵੀ ਸਾਨੂੰ ਕੋਈ ਵੀ ਪਸੰਦ ਨਹੀਂ। ਜੇ ਉਹਨਾਂ ਦੀ ਨੋਟਾਂ ਦੀ ਵਰਤੋਂ ਦੀ ਕੰਪੇਨ ਸਿਰ ਚੜ੍ਹ, ਜੇ 5-7 ਹਜ਼ਾਰ ਉਹ ਨੋਟਾਂ ਦੇ ਵੋਟ ਪਵਾ ਗਏ, ਜੇ ਕਾਂਗਰਸੀਆਂ ਦੇ ਕਹਿਣ ਤੇ ਆਮ ਆਦਮੀ ਪਾਰਟੀ ਦੇ ਕਹਿਣ ਤੇ 10-12-15% ਵੀ ਵੋਟ ਪਰਸੈਂਟ ਘਟ ਗਈ ਤਾਂ ਫਿਰ ਵੋਟ ਪਰਸੈਂਟ ਜੇ 50% ਤੋਂ ਥੱਲੇ ਆ ਗਈ ਤੇ ਅਕਾਲੀ ਦਲ ਵਾਸਤੇ ਚਿੰਤਾ ਬਣੇਗੀ। ਫਿਰ ਅਕਾਲੀ ਦਲ ਇਹ ਦਾਅਵਾ ਨਹੀਂ ਕਰ ਸਕੇਗਾ ਲਓ ਜੀ ਲੋਕਾਂ ਦਾ ਫਤਵਾ ਸਾਨੂੰ ਮਿਲ ਗਿਆ। ਸਾਹਿਬ ਇੱਕ ਮਿਸਾਲ ਹੈ ਕਿ 2017 ਜਿਹੜਾ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਬਣੇਗਾ। ਇਸ ਕਰਕੇ ਅਕਾਲੀ ਦਲ ਦੀ ਚਿੰਤਾ ਇਹ ਹੈ ਵੀ ਵੋਟਾਂ ਵੱਧ ਤੋਂ ਵੱਧ ਖਿੱਚੀਆਂ ਜਾਣ, 60% ਤੋਂ ਜ਼ਿਆਦਾ ਵੋਟ ਜਿਹੜੀ ਹੈ ਉਹ ਪੈ ਜਾਏ ਸਾਹਿਬ 'ਚ। ਇਹ ਸਾਰੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਅਕਾਲੀ ਦਲ ਜਾਂ ਸਰਕਾਰ ਇਹ ਚਾਹੇਗੀ ਕਿ 60-65% ਵੋਟਾਂ ਪੈ ਜਾਣ। ਇਹ ਇਸ ਵੇਲੇ ਦੀ ਲੜਾਈ ਹੈ। ਤੇ ਉੱਥੇ ਸੁਮੇਧ ਸਿੰਘ ਸਿੱਧੂ ਜਿਹੜੇ ਹੈ ਉਹ ਸਾਂਝੀਵਾਲ ਮੋਰਚਾ ਵੱਲੋਂ ਕੈਂਡੀਡੇਟ ਹੈ, ਉਹਨਾਂ ਦੇ ਕਾਗਜ਼ ਵੀ ਵਾਪਸ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਸੁਖਬੀਰ ਬਾਦਲ ਦੇ OSD ਚਰਨਜੀਤ ਸਿੰਘ ਬਰਾੜ ਨੇ ਕੀਤੀ ਸੀ। ਜੇ ਤੋਂ ਇਹ ਚਿੰਤਾ ਜਿਹੜੀ ਹੈ ਦਿਖਾਈ ਦਿੰਦੀ ਹੈ ਤੇ ਉਹਦੇ ਖਿਲਾਫ ਬਕਾਇਦਾ ਕੋਰਟ ਦੇ ਵਿੱਚ ਵੀ ਜਾਣ ਕੀਤੀ ਹੈ ਸੁਮੇਧ ਸਿੰਘ ਸਿੱਧੂ ਨੂੰ। ਸੋ ਅਕਾਲੀ ਦਲ ਨੂੰ ਵਾਕਓਵਰ ਵੀ ਮਿਲਿਆ ਕਿਸਮ ਦਾ, ਉਹਨਾਂ ਦਾ ਕੋਈ ਮੁਕਾਬਲਾ ਹੈ, ਉਹਨਾਂ ਨੇ ਜਿੱਤ ਜਾਣਾ ਹੈ। ਚਿੰਤਾ ਉਹਨਾਂ ਦੀ ਬਣੀ ਹੋਈ ਹੈ ਕਿ ਵੱਧ ਤੋਂ ਵੱਧ ਵੋਟਾਂ ਕਿੱਦਾਂ ਪਵਾਈਆਂ ਜਾਣ ਤਾਂ ਜੋ ਵੋਟ ਪਰਸੈਂਟ ਜਿਹੜਾ ਜ਼ਿਆਦਾ ਦਿਖਾ ਕੇ 2017 ਵਾਸਤੇ ਆਪਣਾ ਦਾਅਵਾ ਮਜ਼ਬੂਤ ਕੀਤਾ ਜਾਏ। ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਖਬਰਾਂ ਸਾਂਝੀਆਂ ਕੀਤੀਆਂ। ਸ਼ੁਕਰੀਆ ਜੀ, ਮਿਹਰਬਾਨੀ। ਤਾਂ ਜੀ ਸਰੋਤੇ ਸਨ ਸਾਡੇ ਨਾਲ ਜਿਹੜੇ ਸੁਸ਼ੀਲ ਦੋਸਾਂਝ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।